ਮੇਰੇ ਸੱਜਣੋਂ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋਂ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਕੌਲਾਂ ਰਾਣੀ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਪਿੰਡ ਡੇਲਰਾਂ ਚੜ੍ਹਦੇ ਪੰਜਾਬ ਤੋਂ ਮੁਹੰਮਦ ਫਰੂਕ ਟੇਲਰ, ਅਸਦੁੱਲਾ ਫਰੂਕ, ਕਾਸਮ ਅਲੀ, ਅਲੀ ਬਾਸ ਰਾਜਪੂਤ, ਰਾਣਾ ਸੁਫਿਆਨ ਅਲੀ ਉਰਫ ਬਿੱਲਾ ਪਿੰਡ ਧਵਾਨਾ ਤੋਂ, ਸਦਾ ਹੁਸੈਨ ਜਾਫਰੀ ਚੜ੍ਹਦੇ ਪੰਜਾਬ ਇੰਡੀਆ ਤੋਂ, ਮੇਰੇ ਬੜੇ ਪਿਆਰੇ ਦੋਸਤ ਬਿੱਟੂ ਲਹਿਰੀ ਕੈਨੇਡਾ ਤੋਂ, ਤਾਰਾ ਸਿੰਘ ਢਿੱਲੋਂ ਸ਼ੇਰਗੜ੍ਹ ਕਾੜੇ ਤੋਂ, ਮੁਦੱਸਰ ਰਹਿਮਾਨੀ ਕਾਲੇ ਵਾਲੇ ਚੀਮੇ ਤੋਂ, ਜ਼ੁਕਾਵਲਾ ਚੀਮਾ ਨਾਰਕਵਾਲ 530 ਤੋਂ, ਹਮਜ਼ਾ ਕਮੋ ਤੇ ਜਾਜ਼ ਕਮੋ ਤੇ ਉਹਨਾਂ ਦੇ ਸਾਥੀ। ਤੇ ਮੇਰੇ ਸੱਜਣੋਂ, ਹੁਣ ਆਉਂਦੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਇਹ ਦਾਸਤਾਨ ਕੁਝ ਇੰਜ ਸ਼ੁਰੂ ਹੋਈ ਵੀ ਹੈਦਰਾਬਾਦ ਵਿੱਚ ਇੱਕ ਸੇਠ ਸੀ ਜਿਹਦਾ ਨਾਂ ਪੂਰਮਲ ਸੀ। ਉਹਦੇ ਘਰ ਧੀ ਜੰਮੀ ਜਿਹਦਾ ਨਾਂ ਉਹਨੇ ਕੌਲਾਂ ਰਾਣੀ ਰੱਖਿਆ। ਜਦੋਂ ਕੌਲਾਂ ਰਾਣੀ ਜਵਾਨ ਹੋਈ, ਭਰੀ ਜਵਾਨੀ, ਲੰਮਾ ਕੱਦ, ਸੋਹਣੇ ਨਕਸ਼, ਪੂਰਮਲ ਨੇ ਉਹਦਾ ਵਿਆਹ ਸਿਆਲਕੋਟ ਦੇ ਵਿਜੇ ਮਲ ਨਾਲ ਕਰ ਦਿੱਤਾ। ਵਿਜੇ ਮਲ ਰਾਜੇ ਰਸਾਲੂ ਦਾ ਵਜ਼ੀਰ ਸੀ। ਇੱਕ ਦਿਨ ਰਾਜਾ ਰਸਾਲੂ ਵਿਜੇ ਮਲ ਨੂੰ ਕਹਿਣ ਲੱਗਾ, ਚੱਲ ਬਹਿ ਕੇ ਸ਼ਤਰੰਜ ਖੇਲੀਏ। ਉਹ ਬਹਿ ਕੇ ਸ਼ਤਰੰਜ ਖੇਲਣ ਲੱਗ ਪਏ। ਵਿਜੇ ਮਲ ਸ਼ਤਰੰਜ ਦੀ ਬਾਜ਼ੀ ਹਾਰ ਗਿਆ। ਜਦੋਂ ਉਹ ਘਰ ਆਇਆ ਤੇ ਉਹ ਬੜਾ ਪਰੇਸ਼ਾਨ ਸੀ। ਕੌਲਾਂ ਰਾਣੀ ਪੁੱਛਣ ਲੱਗੀ, ਅੱਜ ਤੁਸੀਂ ਬੜੇ ਪਰੇਸ਼ਾਨ ਲੱਗ ਰਹੇ ਹੋ। ਵਿਜੇ ਮਲ ਕਹਿਣ ਲੱਗਾ, ਅੱਜ ਮੈਂ ਰਾਜੇ ਰਸਾਲੂ ਕੋਲੋਂ ਬਾਜ਼ੀ ਹਾਰ ਗਿਆ ਵਾਂ। ਕੌਲਾਂ ਕਹਿਣ ਲੱਗੀ, ਕੋਈ ਗੱਲ ਨਹੀਂ, ਕੱਲ ਤੁਸੀਂ ਮੇਰਾ ਨਾਂ ਲੈ ਕੇ ਖੇਲਣਾ। ਜਦੋਂ ਦੂਜਾ ਦਿਨ ਹੋਇਆ, ਰਾਜਾ ਰਸਾਲੂ ਕਹਿਣ ਲੱਗਾ, ਚੱਲ ਅੱਜ ਫੇਰ ਬਾਜ਼ੀ ਖੇਡੀਏ। ਜਦੋਂ ਵਿਜੇ ਮਲ ਨੇ ਚਾਲ ਚੱਲੀ ਤੇ ਕਹਿਣ ਲੱਗਾ, ਚੱਲ ਕੌਲਾਂ ਦੇ ਨਾਂ ਤੇ। ਉਹ ਹਰ ਵਾਰੀ ਚਾਲ ਚੱਲਦਾ ਤੇ ਕਹਿੰਦਾ, ਚੱਲ ਕੌਲਾਂ ਦੇ ਨਾਂ ਤੇ। ਵਿਜੇ ਮਲ ਬਾਜ਼ੀ ਜਿੱਤ ਗਿਆ। ਰਾਜਾ ਰਸਾਲੂ ਕਹਿਣ ਲੱਗਾ, ਇਹ ਕੌਲਾਂ ਕੌਣ ਏ ਜਿਹਨੂੰ ਤੂੰ ਪੀਰਾਂ ਤਰ੍ਹਾਂ ਪੂਜਦਾ ਏ? ਵਿਜੇ ਮਲ ਕਹਿਣ ਲੱਗਾ, ਇਹ ਮੇਰੀ ਘਰ ਵਾਲੀ ਏ। ਰਾਜਾ ਰਸਾਲੂ ਕਹਿਣ ਲੱਗਾ, ਰੰਨਾਂ ਨੂੰ ਇੰਨਾ ਸਿਰ ਤੇ ਨਹੀਂ ਚੜਾਈਦਾ, ਤੂੰ ਤੇ ਉਹਨੂੰ ਪੀਰਾਂ ਦੀ ਤਰ੍ਹਾਂ ਪੂਜਣਾ ਏ। ਵਿਜੇ ਮਲ ਕਹਿਣ ਲੱਗਾ, ਉਹ ਇੱਕ ਜਤੀ ਸਤੀ ਰੱਬ ਦੀ ਬੰਦੀ ਏ। ਉੱਥੇ ਰਾਜਾ ਰਸਾਲੂ ਉਹਨੂੰ ਕੀ ਕਹਿੰਦਾ ਏ? ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਗਾ ਕੇ ਸੁਣਾ ਰਹੇ ਨੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਰਨ ਕਦੀ ਨਾ ਸਿਰੇ ਚੜਾਈਏ, ਇਹ ਵਫਾ ਨਹੀਂ ਕਰਦੀ। ਜਿਹਦੇ ਕੋਲ ਜੀ ਦੌਲਤ ਪੈਸਾ, ਉਸੇ ਦਾ ਦਮ ਭਰਦੀ। ਹੀਰ ਨੇ ਰਾਂਝਾ ਜੋਗੀ ਕੀਤਾ, ਜਾ ਸੈਦੂ ਕਰ ਵਸੀ। ਚੰਗੇ ਗੱਭਰੂ ਬੰਦੇ ਦੀ ਤਾਂ ਕਰ ਜਾਂਦੀ ਏ ਲੱਸੀ। ਕੀ ਕੀਤਾ ਜੀ ਸਹਿਬਾ ਉਥੇ ਮਿਰਜ਼ੇ ਨੂੰ ਮਰਵਾਇਆ। ਪੰਨੇ ਤੀਰ ਤੇ ਘੋੜੀ ਛੱਡੀ, ਉਹਨੂੰ ਤਰਸ ਨਾ ਆਇਆ। ਰਾਜੇ ਭੋਗ ਨੂੰ ਰੰਨਾਂ ਨੇ ਜੀ ਰਾਜੇ ਭੋਗ ਨੂੰ ਰੰਨਾਂ ਨੇ ਜੀ ਘੁੰਮਣ ਘੇਰੀ ਪਾਇਆ। ਇਹ ਨਾ ਕਰਨਾ ਉਹ ਹੋਈ ਜੋ ਕੁਝ ਮਨ ਇਹਨਾਂ ਦੇ ਆਇਆ। ਕੋਈ ਨ ਜਦ ਸੱਚ ਦੇ ਵਿੱਚ ਰਹਿੰਦੀ, ਐਵੇਂ ਤਰਸ ਤੂੰ ਖਾਵੇਂ। ਇਹ ਤਾਂ ਪੈਰ ਦੀ ਜੁੱਤੀ ਹੁੰਦੀ, ਸਿਰ ਤੇ ਉੱਤੇ ਚਾਵੇਂ। ਕੋਈ ਵੀ ਪੈਰਾਂ ਦੇ ਨਹੀਂ ਸਕਦਾ, ਕੰਧਾਂ ਕਰ ਲੋ ਉੱਚੀਆਂ। ਇਹ ਨਹੀਂ ਕਰਦੀਆਂ ਬੰਦਿਆਂ ਦੇ ਨਾਲ ਕਦੇ ਵਫਾਵਾਂ ਸੁੱਚੀਆਂ। ਏਦਾਂ ਨਹੀਂ ਇਤਬਾਰ ਕਰੀਦਾ,
ਏਡਾ ਨਹੀਂ ਇਤਬਾਰ ਕਰੀਦਾ ਭਾਵੇਂ ਲੱਗੇ ਚੰਗੀ। ਧੂੜ ਵੀ ਪੱਟ ਕੇ ਨਾ ਲੈ ਜਾਂਦੀ ਜਿਸ ਗਲੀ ਵੀ ਲੰਗੀ। ਕਹਿੰਦਾ ਰਾਜਾ ਹੋ ਨਹੀਂ ਸਕਦੀ ਮੇਰੀ ਰੰਨ ਤੇ ਗੰਦੀ। ਮੇਰੀ ਲੱਜ ਨੂੰ ਦਾਗੋ ਲਾਵੇ ਏਡੀ ਵੀ ਨਹੀਂ ਮੰਦੀ। ਮੇਰੇ ਸੱਜਣੋ, ਰਾਜਾ ਰਸਾਲੂ ਕਹਿਣ ਲੱਗਾ, ਤੂੰ ਐਡਾ ਆਪਣੀ ਰੰਨ ਤੇ ਇਤਬਾਰ ਕਰਨਾ ਏ। ਵੇਲਾ ਆਇਆ ਤੇ ਮੈਂ ਤੈਨੂੰ ਸਾਬਤ ਕਰਕੇ ਵਿਖਾਵਾਂਗਾ ਉਹ ਕਿੱਡੀ ਕੂਪਾਰਸਾ ਏ। ਵਿਜੇ ਮੱਲ ਘਰ ਆ ਗਿਆ ਤੇ ਰਾਜਾ ਰਸਾਲੂ ਇੱਕ ਦੂਜੇ ਵਜ਼ੀਰ ਨੂੰ ਕਹਿਣ ਲੱਗਾ, ਇਹਦਾ ਮਾਣ ਕਿਵੇਂ ਤਰੋੜੀਏ। ਉਹ ਕਹਿਣ ਲੱਗਾ, ਇਹ ਕਿਹੜੀ ਗੱਲ ਏ। ਵਿਜੇ ਮੱਲ ਨੂੰ ਕਿਸੇ ਮੁਹਿੰਮ ਤੇ ਭੇਜਨੇ ਆ, ਆਪ ਹੀ ਕੋਈ ਮਹੀਨਾ ਲਾ ਕੇ ਆਏਗਾ ਤੇ ਮਗਰੋਂ ਅਜ਼ਮਾ ਲਾਂਗੇ। ਦੂਜੇ ਦਿਨ ਵਿਜੇ ਮੱਲ ਜਦੋਂ ਰਾਜੇ ਦੇ ਦਰਬਾਰ ਆਇਆ ਤੇ ਰਾਜਾ ਕਹਿਣ ਲੱਗਾ, ਤੂੰ ਮਿਸਰ ਜਾ ਤੇ ਜਾ ਕੇ ਘੋੜੇ ਖਰੀਦ ਕੇ ਲਿਆ। ਉਹਨਾਂ ਨੇ ਰੋੜੇ ਤੇ ਠੀਕਰੀਆਂ ਨਾਲ ਛੱਟ ਭਰ ਕੇ ਖੋਤੇ ਤੇ ਲੱਦ ਦਿੱਤੀ। ਵਿਜੇ ਮੱਲ ਘਰ ਜਾ ਕੇ ਆਪਣੀ ਬੀਵੀ ਨੂੰ ਕਹਿਣ ਲੱਗਾ, ਮੈਂ 1 ਮਹੀਨੇ ਵਾਸਤੇ ਘੋੜੇ ਖਰੀਦਣ ਜਾ ਰਿਹਾ ਵਾਂ। ਤੂੰ ਘਰ ਦਾ ਖਿਆਲ ਰੱਖੀ ਤੇ ਕਿਸੇ ਗੈਰ ਮਰਦ ਦੇ ਕਹਿਣ ਤੇ ਬੂਹਾ ਨਾ ਖੋਲੀ ਤੇ ਨਾ ਤੂੰ ਆਪ ਬਾਹਰ ਜਾਵੀਂ। ਕੌਲਾਂ ਰਾਣੀ ਕਹਿਣ ਲੱਗੀ, ਤੁਸੀਂ ਫਿਕਰ ਨਾ ਕਰੋ, ਤੁਹਾਡੇ ਹੁਕਮ ਤੇ ਅਮਲ ਹੋਵੇਗਾ। ਜਦੋਂ ਉਹ ਘੋੜੇ ਖਰੀਦਣ ਚਲਾ ਗਿਆ ਤੇ ਰਾਜਾ ਰਸਾਲੂ ਉਹਦੇ ਮਹਿਲਾਂ ਵਿੱਚ ਆ ਗਿਆ ਤੇ ਆ ਕੇ ਬੂਹਾ ਖੜਕਾਇਆ। ਕੌਲਾਂ ਨੇ ਪੁੱਛਿਆ, ਕੌਣ? ਉਹ ਕਹਿਣ ਲੱਗਾ, ਮੈਂ ਰਾਜਾ ਰਸਾਲੂ। ਕੌਲਾਂ ਕਹਿਣ ਲੱਗੀ, ਮੇਰੇ ਘਰ ਵਾਲੇ ਨੇ ਆਖਿਆ ਸੀ ਕਿਸੇ ਗੈਰ ਮਰਦ ਨੂੰ ਘਰ ਨਾ ਵੜਨ ਦੇਵੀਂ ਤੇ ਮੈਂ ਬੂਹਾ ਨਹੀਂ ਖੋਲਣਾ। ਰਾਜਾ ਰਸਾਲੂ ਕਹਿਣ ਲੱਗਾ, ਜੇ ਤੂੰ ਬੂਹਾ ਨਾ ਖੋਲਿਆ ਤੇ ਮੈਂ ਤੇਰੇ ਘਰ ਦੇ ਬੂਹੇ ਅੱਗੇ ਜਿਹੜਾ ਖੂਹ ਏ ਉਹਦੇ ਵਿੱਚ ਛਾਲ ਮਾਰ ਕੇ ਮਰ ਜਾਵਾਂਗਾ। ਕੌਲਾਂ ਕਹਿਣ ਲੱਗੀ, ਮਰਨਾ ਹੈ ਤੇ ਮਰ। ਰਾਜੇ ਰਸਾਲੂ ਨੇ ਉੱਥੋਂ ਇੱਕ ਇੱਟ ਚੁੱਕੀ ਤੇ ਖੂਹ ਵਿੱਚ ਸੁੱਟ ਦਿੱਤੀ। ਇੱਟ ਦਾ ਖੂਹ ਵਿੱਚ ਡਿੱਗਣ ਦਾ ਖੜਾਕ ਆਇਆ। ਕੌਲਾਂ ਨੇ ਸਮਝਿਆ ਕਿਤੇ ਰਾਜੇ ਰਸਾਲੂ ਨੇ ਖੂਹ ਵਿੱਚ ਛਾਲ ਹੀ ਨਾ ਮਾਰ ਦਿੱਤੀ ਹੋਵੇ। ਉਹਨੇ ਜਦੋਂ ਬੂਹਾ ਖੋਲਿਆ ਤੇ ਰਾਜਾ ਰਸਾਲੂ ਬੂਹੇ ਦੇ ਨਾਲ ਹੀ ਲੱਗ ਕੇ ਖੜਾ ਸੀ। ਉਹ ਕੌਲਾਂ ਨੂੰ ਧੱਕਾ ਮਾਰ ਕੇ ਅੰਦਰ ਵੜ ਗਿਆ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। ਵੜ ਕੇ ਘਰੋਂ ਆਖਣ ਲੱਗਾ, ਵੜ ਕੇ ਘਰੋਂ ਆਖਣ ਲੱਗਾ, ਬਣ ਜਾ ਮੇਰੀ ਰਾਣੀ। ਬੰਦਾ ਤੇਰਾ ਘਰ ਵਿੱਚ ਕੋਈ ਨਹੀਂ, ਸਾਂਭੇ ਕਿਵੇਂ ਜਵਾਨੀ। ਦੋ ਘੜੀਆਂ ਲਈ ਮੇਰੀ ਹੋ ਜਾ, ਮੈਂ ਤੇਰਾ ਹੋ ਜਾਵਾਂ। ਮਨ ਦੀ ਅੱਗ ਤੂੰ ਠੰਡੀ ਕਰ ਦੇ, ਪਾ ਕੇ ਸਾਹ ਵਿੱਚ ਸਾਵਾਂ। ਆਖਣ ਲੱਗੀ ਟੁਰ ਜਾਏ ਤੋਂ, ਤੈਨੂੰ ਮੈਂ ਸਮਝਾਵਾਂ। ਆਪਣੀ ਇੱਜ਼ਤ ਆਪਣੇ ਹੱਥ ਵਿੱਚ ਪੇਸ਼ ਪੂਰੀ ਮੈਂ ਆਵਾਂ। ਰਾਜੇ ਨੂੰ ਜੀ ਗੁੱਸਾ ਚੜਿਆ, ਰਾਜੇ ਨੂੰ ਜੀ ਗੁੱਸਾ ਚੜਿਆ। ਫੜੀਆਂ ਉਹਦੀਆਂ ਬਾਵਾਂ, ਪੰਨ ਕੇ ਚੂੜੀਆਂ ਆਖਣ ਲੱਗਾ, ਤੈਨੂੰ ਪਲੰਗ ਤੇ ਪਾਵਾਂ। ਕੌਲਾ ਮਾਰੀ ਲੱਤ ਜੀ ਉਹਨੂੰ, ਡਿੱਗਾ ਪਲੰਗ ਤੇ ਜਾ ਕੇ। ਗਲ ਦਾ ਹਾਰ ਜਿਲਾਇਆ ਉਹਨੇ, ਸੁੱਠੀ ਮੁੰਦਰੀ ਲਾ ਕੇ। ਕੌਲਾਂ ਨੂੰ ਉਸ ਗੁੱਤੋਂ ਪੜਿਆ, ਕੰਨ ਚ ਮਾਰੀ ਟਾਕੇ। ਹੋ ਬੇਹੋਸ਼ ਜੀ ਡਿੱਗੀ ਉੱਥੇ, ਬੈਠਾ ਮੈਲੀ ਆ ਕੇ। ਵਿਜੇ ਮੱਲ ਜੀ ਰਾਹ ਵਿੱਚ ਜਾਂਦਾ, ਪੁੱਛੇ ਇੱਕ ਅਜਾਲੀ। ਹੱਥ ਦੇ ਵਿੱਚ ਤੂੰ ਖੋਤਾ ਫੜਿਆ, ਸ਼ਕਲ ਵਜ਼ੀਰਾਂ ਵਾਲੀ।
ਖੜ ਕੇ ਗੱਲ ਤੂੰ ਸੁਣ ਲੈ ਪਾਇਆ, ਕਾਦੀ ਤੈਨੂੰ ਕਾਲੀ, ਬੈਂਦਾ ਕਿਉਂ ਨਹੀਂ ਇਹਦੇ ਉੱਤੇ ਖੋਤੀ ਚੰਗੀ ਪਾਲੀ। ਮੇਰੇ ਸੱਜਣੋ, ਜਦੋਂ ਅਜਾਲੀ ਨੇ ਪੁੱਛਿਆ ਭਾਈਆ ਕਿੱਥੇ ਚੱਲਿਆ ਏ, ਤੇ ਵਜ਼ੀਰ ਕਹਿਣ ਲੱਗਾ ਮੈਂ ਮਿਸਰ ਚੋਂ ਘੋੜੇ ਖਰੀਦਣ ਚੱਲਿਆ ਵਾਂ। ਅਜਾਲੀ ਬੱਕਰੀਆਂ ਵੱਲ ਹੱਥ ਕਰਕੇ ਕਹਿਣ ਲੱਗਾ ਇਹ ਵੀ ਤੇ ਘੋੜੇ ਹੀ ਨੇ, ਇਹ ਖਰੀਦ ਲੈ। ਵਿਜੇ ਮਲ ਕਹਿਣ ਲੱਗਾ ਤੇਰਾ ਦਿਮਾਗ ਖਰਾਬ ਏ, ਬੱਕਰੀਆਂ ਨੂੰ ਘੋੜੇ ਕਹੀ ਜਾਣਾ ਏ। ਅਜਾਲੀ ਕਹਿਣ ਲੱਗਾ ਤੂੰ ਵੀ ਤੇ ਠੀਕਰੀਆਂ ਦੀ ਛੱਟ ਭਰ ਕੇ ਘੋੜੇ ਖਰੀਦਣ ਜਾ ਰਿਹਾ ਏ। ਜਦੋਂ ਵਿਜੇ ਮਲ ਨੇ ਛੱਟ ਖੋਲ ਕੇ ਵੇਖੀ ਤੇ ਉਹਦੇ ਵਿੱਚ ਰੋੜੇ ਤੇ ਠੀਕਰੀਆਂ ਸਨ। ਵਿਜੇ ਮਲ ਉੱਥੋਂ ਘਰ ਆ ਗਿਆ। ਘਰ ਆ ਕੇ ਜਦੋਂ ਉਹਨੇ ਕੌਲਾਂ ਦੀਆਂ ਚੂੜੀਆਂ ਟੁੱਟੀਆਂ ਵੇਖੀਆਂ ਤੇ ਨਾਲੇ ਪਲੰਗ ਤੇ ਰਾਜੇ ਰਸਾਲੂ ਦਾ ਹਾਰ ਤੇ ਅੰਗੂਠੀ ਵੇਖੀ, ਕਹਿਣ ਲੱਗਾ ਰਾਜਾ ਰਸਾਲੂ ਇੱਥੇ ਕੀ ਕਰਨ ਆਇਆ ਸੀ, ਤੂੰ ਉਹਦੇ ਨਾਲ ਮੂੰਹ ਕਾਲਾ ਕੀਤਾ ਏ। ਕੌਲਾਂ ਅੱਗੋਂ ਕਹਿੰਦੀ ਰਹੀ ਮੈਂ ਕੁਝ ਨਹੀਂ ਕੀਤਾ। ਵਿਜੇ ਮਲ ਨੇ ਉਹਦੇ ਸਾਰੇ ਜ਼ੇਵਰ ਤੇ ਚੰਗੇ ਕੱਪੜੇ ਲਵਾ ਕੇ ਪਾਟੇ ਪੁਰਾਣੇ ਕੱਪੜੇ ਪਵਾ ਕੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਧੱਕੇ ਮਾਰ ਕੇ ਕੱਢਿਆ ਉਹਨੂੰ, ਧੱਕੇ ਮਾਰ ਕੇ ਕੱਢਿਆ ਘਰ ਚੋਂ, ਬਗਲੀ ਪਾ ਕੇ ਮੰਗਦੀ, ਬੱਚੇ ਉਹਨੂੰ ਵੱਟੇ ਮਾਰਨ ਜਿਸ ਗਲੀ ਵੀ ਲੰਘਦੀ। ਪਾਟੇ ਕੱਪੜੇ ਲੀਰਾਂ ਹੋਏ, ਰਾਤ ਵਗੇ ਪਈ ਉਹਦੀ, ਪਿੰਡੋਂ ਬਾਹਰ ਇੱਕ ਰੂੜੀ ਉੱਤੇ ਜਾ ਡਿੱਗੀ ਉਹ ਸ਼ੋਦੀ। ਮਾਛਨ ਸੀ ਇੱਕ ਦਾਣੇ ਪੁੰਨਦੀ, ਕਹਿੰਦੇ ਚੰਦੀ ਮੈਰੀ, ਛੱਡੇ ਉਹਨੇ ਦਾਣੇ ਪੁੰਨਣੇ ਵੇਖੇ ਨਜ਼ਰੀ ਗੈਰੀ। ਲੱਗਦੀ ਏ ਕੋਈ ਚੰਗੇ ਘਰ ਦੀ ਸੋਹਣੀ ਸੂਰਤ ਵਾਲੀ, ਰੁੱਲ ਕੇ ਇਹਦੀ ਗਲੀਆਂ ਦੇ ਵਿੱਚ ਹੋ ਗਈ ਮੂਰਤ ਕਾਲੀ। ਲੱਗਦੀ ਏ ਕੋਈ ਪਾਗਲ ਮੈਨੂੰ ਜਾਂ ਕਿਸੇ ਨੇ ਕੱਢੀ, ਏਡੀ ਸੂਰਤ ਵਾਲੀ ਔਰਤ ਕਦੀ ਕਿਸੇ ਨਹੀਂ ਛੱਡੀ। ਕੌਲਾ ਸੋਚੇ ਕੋਈ ਨਹੀਂ ਬਣਦਾ ਜਦ ਮਹਿਲਾਂ ਚੋਂ ਆਈ, ਨਾ ਬਣੇ ਕੋਈ ਭੈਣ ਜੀ ਮੇਰੀ, ਨਾ ਕੋਈ ਬਣਦਾ ਭਾਈ। ਮਾਸੀ ਦੇਵੀ ਘਰ ਮੈਂ ਗਈ ਸਾਂ, ਮਾਸੀ ਦੇਵੀ ਘਰ ਮੈਂ ਗਈ ਸਾਂ, ਧੱਕੇ ਖਾ ਕੇ ਆਈ, ਨਾ ਮੇਰਾ ਏ ਬਾਪੂ ਇੱਥੇ, ਨਾ ਮੇਰੀ ਏ ਮਾਈ। ਬਣ ਗਈ ਮੰਗਤੀ ਮਹਿਲਾਂ ਵਾਲੀ, ਕਿਸੇ ਨੂੰ ਖਬਰ ਨਾ ਕਾਈ, ਰੂੜੀਆਂ ਉੱਤੇ ਡਿੱਗਦੀ ਫਿਰਦੀ ਹੋ ਕੇ ਯਾਰ ਸੁਦਾਈ। ਰੂੜੀਆਂ ਉੱਤੇ ਡਿੱਗਦੀ ਫਿਰਦੀ ਹੋ ਕੇ ਯਾਰ ਸੁਦਾਈ। ਮੇਰੇ ਸੱਜਣੋਂ, ਕੌਲਾਂ ਆਪਣੀ ਮਾਸੀ ਦੀ ਧੀ ਭੈਣ ਘਰ ਗਈ ਤੇ ਉਹਨੂੰ ਕਹਿਣ ਲੱਗੀ ਮੈਨੂੰ ਵਿਜੇ ਮਲ ਨੇ ਤੋਹਮਤ ਲਾ ਕੇ ਘਰੋਂ ਕੱਢ ਦਿੱਤਾ ਏ। ਸਿਆਣੇ ਕਹਿੰਦੇ ਨੇ ਖਾਂਦਿਆਂ ਦੇ ਸਾਰੇ ਯਾਰ ਤੇ ਭੁੱਖੇ ਦਾ ਕੋਈ ਵੀ ਯਾਰ ਨਹੀਂ ਹੁੰਦਾ। ਉਹਨੂੰ ਜਦੋਂ ਪਤਾ ਲੱਗਾ ਵੀ ਇਹ ਤੇ ਘਰੋਂ ਨਿਕਲੀ ਹੋਈ ਏ, ਉਹਨੇ ਵੀ ਧੱਕੇ ਮਾਰ ਕੇ ਘਰੋਂ ਕੱਢ ਦਿੱਤੀ। ਕੌਲਾਂ ਕਈ ਦਿਨਾਂ ਦੀ ਭੁੱਖੀ ਚੰਦੀ ਮਹਿਰੀ ਮਾਛਣ ਦੀ ਭੱਠੀ ਤੇ ਆ ਕੇ ਕਹਿਣ ਲੱਗੀ ਮੈਂ ਕਈ ਦਿਨਾਂ ਦੀ ਭੁੱਖੀ ਆਂ, ਮੈਨੂੰ ਬੁੱਕ ਦਾਣਿਆਂ ਦਾ ਦੇ ਦੇ, ਮੈਂ ਤੇਰੀ ਭੱਠੀ ਝੋਕਾਂਗੀ। ਚੰਦੀ ਮਹਿਰੀ ਕਹਿਣ ਲੱਗੀ ਤੂੰ ਕੌਣ ਏ ਤੇ ਤੇਰਾ ਘਰ ਕਿੱਥੇ ਵੇ? ਉਹ ਕਹਿਣ ਲੱਗੀ ਮੈਂ ਹੈਦਰਾਬਾਦ ਦੇ ਸੇਠ ਪੂਰਮਲ ਦੀ ਧੀ ਆਂ ਤੇ ਰਾਜੇ ਰਸਾਲੂ ਦੇ ਵਜ਼ੀਰ ਵਿਜੇ ਮਲ ਨਾਲ ਵਿਆਹੀ ਸਾਂ।
ਉਹਨੇ ਮੇਰੇ ਤੇ ਤੋਹਮਤ ਲਾ ਕੇ ਮੈਨੂੰ ਘਰੋਂ ਕੱਢ ਦਿੱਤਾ ਹੈ। ਚੰਦੀ ਮਹਿਰੀ ਨੇ ਉਹਦੇ ਤੇ ਤਰਸ ਖਾ ਕੇ 2 ਵੇਲੇ ਦੀ ਰੋਟੀ ਲੱਪ ਦਾਣਿਆਂ ਦੀ ਦੇਣ ਤੇ ਰੱਖ ਲਿਆ। ਫਿਰ ਕੀ ਹੋਇਆ, ਸਾਦਕ ਪੱਟੀ ਪੇਸ਼ ਕਰਦਾ ਹੈ। ਕੌਲਾ ਚੋਕੇ ਪੱਠ ਮਾਛਣ ਦਾ ਕੌਲਾ ਚੋਕੇ ਪੱਠ ਮਾਛਣ ਦਾ ਚੁਗਦੀ ਤੀਲਾ ਤੀਲਾ, ਉਹਦੇ ਕੋਲ ਰਹਿਣ ਦਾ ਕੋਈ ਬਣਿਆ ਨਾ ਵਸੀਲਾ। ਗੋਇਆ ਕੂੜਾ ਕਰਦਾ ਚੁੱਕਦੀ ਪੱਠੀ ਨਾਲ ਬਿਤਾਂਦੀ, ਫਜਰੀ ਉੱਠ ਕੇ ਜੰਗਲ ਵੇਲੇ ਬਾਲਣ ਨੂੰ ਹੋ ਜਾਂਦੀ। ਰਾਤਾਂ ਦੀ ਉਹ ਧੀ ਸੀ ਜਿਹੜੀ ਬਣੀਓ ਅੱਜ ਨੁਕਰਾਣੀ, ਦੁੱਖਾਂ ਦੇ ਵਿੱਚ ਪੈ ਗਈ ਸੱਜਣੋ ਅੱਜ ਤੇ ਕੌਲਾ ਰਾਣੀ। ਚੰਦੀ ਮਹਿਰੀ ਮਾਛਣ ਦੇ ਘਰ ਕਰਦਾ ਭਰਦੀ ਪਾਣੀ, ਦੁੱਖਾਂ ਦੇ ਵਿੱਚ ਡੁੱਬੀ ਦੀਨਾ ਸੁਣੇ ਕੋਈ ਦਰਦ ਕਹਾਣੀ। ਮੇਰੇ ਸੱਜਣੋ, ਮਾਛਣ ਦਾ ਬਾਲਣ ਢੋਂਦਿਆਂ ਵੇਖ ਕੇ ਸ਼ਹਿਰ ਦੀਆਂ ਔਰਤਾਂ ਪੁੱਛਦੀਆਂ ਨੇ, ਤੂੰ ਮਹਿਰਿਆਂ ਦੀ ਕੀ ਲੱਗਣੀ ਏ? ਤੇ ਕੌਲਾਂ ਕਹਿੰਦੀ ਏ, ਮੈਂ ਇਹਨਾਂ ਦੀ ਗੋਲੀ ਆ ਤੇ ਮੇਰੇ ਪੇਕੇ ਹੈਦਰਾਬਾਦ ਵਿੱਚ ਨੇ ਤੇ ਮੈਂ ਸਿਆਲਕੋਟ ਦੇ ਵਜ਼ੀਰ ਨਾਲ ਵਿਆਹੀ ਹੋਈ ਸਾਂ। ਉਹਨੇ ਇਲਜ਼ਾਮ ਲਾ ਕੇ ਘਰੋਂ ਕੱਢ ਦਿੱਤਾ ਹੈ। ਇੰਨੀ ਗੱਲ ਕਰਕੇ ਉਹ ਅੱਗੇ ਟੁਰ ਜਾਂਦੀ ਏ ਤੇ ਰੂੜੀਆਂ ਤੇ ਫਿਰਦੀ ਨੂੰ ਊਂਠਾਂ ਵਾਲਿਆਂ ਸੁਦਾਗਰਾਂ ਨੇ ਸਿਆਣ ਲਿਆ। ਉਹ ਹੈਦਰਾਬਾਦ ਤਜਾਰਤ ਕਰਨ ਜਾਂਦੇ ਸਨ ਤੇ ਪੂਰਮਲ ਦੀ ਹਵੇਲੀ ਟਿਕਾਣਾ ਕਰਦੇ ਸਨ। ਉਹਨਾਂ ਨੇ ਕੌਲਾਂ ਨੂੰ ਵੇਖਿਆ ਹੋਇਆ ਸੀ। ਉਹ ਕੌਲਾਂ ਦੇ ਕੋਲ ਆ ਕੇ ਪੁੱਛਣ ਲੱਗੇ, ਭੈਣਾ ਤੂੰ ਕੌਲਾਂ ਏ? ਕਹਿਣ ਲੱਗੀ, ਆਹੋ ਵੀਰੋ ਮੈਂ ਕੌਲਾਂ ਵਾਂ। ਉਹ ਕਹਿਣ ਲੱਗੇ, ਤੇਰਾ ਇਹ ਹਾਲ? ਉਹ ਉਹਨਾਂ ਨੂੰ ਸਾਰੀ ਕਹਾਣੀ ਦੱਸਦੀ ਏ। ਉਹ ਕਹਿੰਦੇ ਨੇ, ਅਸੀਂ ਹੈਦਰਾਬਾਦ ਜਾ ਰਹੇ ਹਾਂ, ਜੇ ਤੂੰ ਕੋਈ ਸੁਨੇਹਾ ਜਾਂ ਚਿੱਠੀ ਪੂਰਮਲ ਨੂੰ ਦੇਣੀ ਏ ਤੇ ਸਾਨੂੰ ਦੇ ਦੇ, ਅਸੀਂ ਤੇਰਾ ਸੁਨੇਹਾ ਪਹੁੰਚਾ ਦਿਆਂਗੇ। ਕੌਲਾਂ ਉਹਨਾਂ ਨੂੰ ਇੱਕ ਚਿੱਠੀ ਲਿਖਦੀ ਏ। ਉਹ ਕੀ ਲਿਖਦੀ ਏ, ਸਾਦਕ ਪੱਟੀ ਪੇਸ਼ ਕਰਦਾ ਹੈ। ਕੀ ਮੈਂ ਤੇਰੀ ਰੁਲਦੀ ਫਿਰਦੀ ਓ, ਕੀ ਮੈਂ ਤੇਰੀ ਰੁਲਦੀ ਫਿਰਦੀ, ਕੋਈ ਨਹੀਂ ਦੁੱਖ ਵਡਾਂਦਾ, ਮੰਗਤੀ ਬਣ ਕੇ ਫਿਰਨੀ ਆ ਮੈਂ, ਸੁੱਖ ਦਾ ਸਾਹ ਨਹੀਂ ਆਂਦਾ। ਭਾਈ ਮੇਰੇ ਯਾਦ ਮੈਂ ਕਰਦੀ, ਮਨ ਮੇਰਾ ਕੁਰਲਾਉਂਦਾ, ਮਹਿਲਾਂ ਵਿੱਚੋਂ ਕੱਢੀ ਗਈਆਂ ਕੋਈ ਨੀ ਆਨ ਮਨਾਉਂਦਾ। ਵਾਲਾਂ ਦੇ ਵਿੱਚ ਕੱਟਾ ਮਿੱਟੀ ਓ, ਵਾਲਾਂ ਦੇ ਵਿੱਚ ਕੱਟਾ ਮਿੱਟੀ, ਪਾਟੇ ਹੋਏ ਲੀੜੇ, ਰੂੜੀਆਂ ਉੱਤੇ ਸੌਂਦੀ ਫਿਰਦੀ, ਨਾ ਮੰਜੇ ਨਾ ਪੀੜੇ। ਮਾਛਣ ਦੀ ਮੈਂ ਪੱਟੀ ਚੋਕਾਂ ਚੁੱਕਦੀ ਉਹਦਾ ਕੂੜਾ, ਉਹ ਵੀ ਕੰਮ ਅੱਜ ਕਰਨੇ ਪੈ ਗਏ, ਕੋਈ ਨਹੀਂ ਕਰਦਾ ਚੂੜਾ। ਧੀਆਂ ਦੇ ਜੀ ਦੁਖੜੇ ਬਾਬਲ ਮਾਪੇ ਆਣ ਵਡਾਉਂਦੇ, ਮੈਨੂੰ ਤੇ ਨਾ ਤੇਰੇ ਵੱਲੋਂ ਸੁੱਖ ਸੁਨੇਹੇ ਆਉਂਦੇ। ਮੈਨੂੰ ਅੱਜ ਮਖੌਲਾਂ ਕਰਦੀਆਂ ਔਰਤਾਂ ਸਾਰੇ ਸ਼ਹਿਰ ਦੀਆਂ, ਮਰਨੇ ਨੂੰ ਨਾ ਲੱਭੀਆਂ ਮੈਨੂੰ ਬਾਬਲ ਪੁੜੀਆਂ ਜ਼ਹਿਰ ਦੀਆਂ। ਮੇਰੇ ਸੱਜਣੋਂ, ਜਦੋਂ ਉਹਨਾਂ ਸੁਦਾਗਰਾਂ ਨੇ ਕੌਲਾਂ ਦੀ ਚਿੱਠੀ ਜਾ ਕੇ ਪੂਰਮਲ ਨੂੰ ਦਿੱਤੀ
ਤੇ ਪੂਰਮਲ ਚਿੱਠੀ ਪੜ੍ਹ ਕੇ ਢਾਈ ਮਾਰ ਕੇ ਰੋਣ ਲੱਗ ਪਿਆ। ਛੇਤੀ ਨਾਲ ਤਿਆਰੀ ਕਰਕੇ ਸਿਆਲਕੋਟ ਵੱਲ ਨੂੰ ਟੁਰ ਪਿਆ। ਉਹਨੇ ਰੂੜੀਆਂ ਤੇ ਫਿਰਦੀ ਧੀ ਨੂੰ ਪਹਿਚਾਣ ਲਿਆ। ਅਗਾਂਹ ਵੱਧ ਕੇ ਧੀ ਨੂੰ ਗਲ ਨਾਲ ਲਾ ਕੇ ਰੋਣ ਲੱਗ ਪਿਆ ਤੇ ਧੀ ਵੀ ਬਾਬਲ ਦੇ ਗਲ ਲੱਗ ਕੇ ਢਾਈ ਮਾਰ ਕੇ ਰੋਣ ਲੱਗ ਪਈ। ਪੂਰਮਲ ਕਹਿਣ ਲੱਗਾ, ਇਹ ਤੇਰੀ ਹਾਲਤ। ਕੌਲਾਂ ਕਹਿਣ ਲੱਗੀ, ਵਿਜੇ ਮਲ ਨੇ ਮੇਰੇ ਤੇ ਇਲਜ਼ਾਮ ਲਾ ਕੇ ਮਹਿਲਾਂ ਵਿੱਚੋਂ ਕੱਢ ਦਿੱਤਾ ਏ। ਉਹਨੇ ਸਾਰੀ ਕਹਾਣੀ ਬਾਬਲ ਨੂੰ ਦੱਸੀ। ਪੂਰਮਲ ਕਹਿਣ ਲੱਗਾ, ਧੀਏ, ਤੇਰੇ ਬਾਬਲ ਦੇ ਬੂਹੇ ਅੱਜ ਵੀ ਤੇਰੇ ਵਾਸਤੇ ਖੁੱਲੇ ਨੇ, ਚੱਲ ਇੱਥੋਂ ਚਲੀਏ। ਕੌਲਾਂ ਕਹਿਣ ਲੱਗੀ, ਨਹੀਂ ਬਾਬਲ, ਘਰ ਨਹੀਂ ਜਾਣਾ। ਜੇ ਮੈਂ ਗਈ ਤੇ ਆਪਣੇ ਪਤੀ ਦੇ ਘਰ ਹੀ ਜਾਵਾਂਗੀ, ਨਹੀਂ ਤੇ ਇੱਥੇ ਹੀ ਰੁਲ ਕੇ ਮਰ ਜਾਵਾਂਗੀ। ਪੂਰਮਲ ਧੀ ਨੂੰ ਲੈ ਕੇ ਵਿਜੇ ਮਲ ਕੋਲ ਗਿਆ। ਵਿਜੇ ਮਲ ਕਹਿਣ ਲੱਗਾ, ਇਹਨੂੰ ਇੱਥੋਂ ਲੈ ਜਾ, ਇਹ ਮੇਰੇ ਕਾਬਲ ਨਹੀਂ, ਇਹ ਬਦਕਾਰ ਔਰਤ ਏ। ਪੂਰਮਲ ਨੇ ਬੜੇ ਤਰਲੇ ਤੇ ਮਿੰਨਤਾਂ ਕੀਤੀਆਂ, ਵਿਜੇ ਮਲ ਨੂੰ ਰਾਜ਼ੀ ਕਰ ਲਿਆ। ਪਰ ਵਿਜੇ ਮਲ ਕਹਿਣ ਲੱਗਾ, ਮੇਰੀਆਂ ਕੁਝ ਸ਼ਰਤਾਂ ਨੇ, ਜੇ ਇਹ ਪੂਰੀਆਂ ਕਰ ਦੇਵੇ ਮੈਂ ਇਹਨੂੰ ਮਹਿਲੀਂ ਚਾੜ ਲਵਾਂਗਾ। ਕੌਲਾਂ ਕਹਿਣ ਲੱਗੀ, ਤੂੰ ਸ਼ਰਤਾਂ ਦੱਸ, ਪੂਰੀਆਂ ਕਰਾਂਗੀ। ਸਾਦਕ ਪੱਟੀ ਪੇਸ਼ ਕਰਦਾ। ਪਹਿਲੀ ਸ਼ਰਤ ਮੇਰੀ ਬਾਬਾ, ਪਹਿਲੀ ਸ਼ਰਤ ਮੇਰੀ ਬਾਬਾ, ਜੇ ਲਵੇ ਅਪਗਾ ਫਿਰ ਮੈਂ ਸਮਝਾਂ ਇਸ ਦਾ ਪੂਰਾ ਹੈ ਜੀ ਸ਼ਰਮ ਹਯਾ। ਪੈਰਾਂ ਉੱਤੇ ਤੌੜੀ ਰੱਖ ਕੇ ਲੱਕੜਾਂ ਦੇਵੇ ਬਾਲ, ਖੀਰ ਪਕਾਵੇ ਰਿੰਨ ਕੇ ਇੱਥੇ ਦੇਵਾਂਗਾ ਇਕਬਾਲ। ਦੋ ਪਾਣੀ ਦਾ ਬਨ ਕੇ ਮੰਨਦਾ, ਜੇਕਰ ਖੇਚੇ ਦੇਵੇ ਫਿਰ ਖਾਵੇਗੀ ਮੈਲੀ ਚੜ ਕੇ ਇਹ ਤੇ ਮਿੱਠੇ ਮੇਵੇ। ਪੈਰਾਂ ਦੀ ਉਹ ਚੁੱਲ ਬਣਾਉਂਦੀ, ਪੈਰਾਂ ਦੀ ਉਹ ਚੁੱਲ ਬਣਾਉਂਦੀ, ਤੌੜੀ ਫੇਰ ਚੜਾਉਂਦੀ, ਸੁੱਕੀਆਂ ਲੱਕੜਾਂ ਉਹਦੇ ਥੱਲੇ ਕੌਲਾ ਰਾਣੀ ਡਾਉਂਦੀ। ਅੱਗ ਲੱਗੀ ਨਾ ਪੈਰਾਂ ਤਾਈਂ ਖੀਰ ਪਕਾ ਕੇ ਰੱਖੀ, ਵਿਜੇ ਮਲ ਨੇ ਥਾਲੀ ਪਾ ਕੇ ਖੀਰ ਉੱਤੇ ਜੀ ਚੱਖੀ। ਧਾਗੇ ਦੀ ਉਸ ਤੰਦ ਨਾਲ ਯਾਰੋ ਡੋਲ ਪਾਣੀ ਦਾ ਬੰਨਿਆ, ਟੁੱਟੀ ਨਾਈ ਤੰਦ ਜੀ ਕੱਚੀ ਵੇਖਿਆ ਲੋਕਾਂ ਅੰਨਿਆ। ਮੇਰੇ ਸਜਣੋ, ਬੇਲੀਓ ਤੇ ਬਜ਼ੁਰਗੋ, ਵਿਜੇ ਮਲ ਇਹ ਸਭ ਕੁਝ ਵੇਖ ਕੇ ਕਹਿਣ ਲੱਗਾ, ਮੈਂ ਨਹੀਂ ਮੰਨਦਾ, ਇਹ ਤੇ ਕੋਈ ਜਾਦੂਗਰਨੀ ਏ ਜਿਹਦੇ ਪੈਰਾਂ ਨੂੰ ਅੱਗ ਨਹੀਂ ਲੱਗੀ। ਇਹਨੇ ਅੱਗ ਜਾਦੂ ਨਾਲ ਬੰਨ ਲਈ ਏ ਤੇ ਖੂਹ ਵਿੱਚੋਂ ਟਿੰਡ ਪਾਣੀ ਦੀ ਕੱਚੀ ਤੰਦ ਨਾਲ ਕਿਵੇਂ ਖਿੱਚ ਲਈ। ਇਹਨੇ ਕੋਈ ਮੰਤਰ ਪੜਿਆ ਹੋਣਾ ਹੈ। ਮੈਂ ਲੱਕੜਾਂ ਦੀ ਚਿਖਾ ਬਣਾ ਕੇ ਇਹਨੂੰ ਉੱਤੇ ਪਾ ਕੇ ਚਿਖਾ ਨੂੰ ਅੱਗ ਲਾਵਾਂਗਾ, ਫਿਰ ਜੇ ਇਹ ਬਚ ਜਾਵੇ ਤੇ ਮੈਂ ਇਹਨੂੰ ਆਪਣੇ ਘਰ ਵਸਾ ਲਵਾਂਗਾ। ਚੰਦਨ ਦੀਆਂ ਲੱਕੜਾਂ ਮੰਗਵਾਈਆਂ ਗਈਆਂ, ਚਿਖਾ ਬਾਲੀ ਗਈ, ਕੌਲਾਂ ਚਿਖਾ ਉੱਤੇ ਪੈ ਗਈ। ਵਿਜੇ ਮਲ ਨੇ ਅੱਗ ਲਾ ਦਿੱਤੀ ਤੇ ਪਰ ਅੱਗ ਕੌਲਾਂ ਨੂੰ ਛੂ ਵੀ ਨਾ ਸਕੀ ਤੇ ਲੱਕੜਾਂ ਸੜ ਕੇ ਸੁਆਹ ਹੋ ਗਈਆਂ। ਕੌਲਾਂ ਭੱਜ ਕੇ ਆਪਣੇ ਬਾਬਲ ਦੇ ਗਲੇ ਲੱਗ ਗਈ ਤੇ ਆਪਣੇ ਪਤੀ ਦੇ ਪੈਰਾਂ ਨੂੰ ਹੱਥ ਲਾਏ। ਕੌਲਾਂ ਦਾ ਸੱਚ ਸਾਬਤ ਹੋ ਗਿਆ ਸੀ। ਉਥੇ ਵਿਜੇ ਮਲ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਇਆ ਤੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਉਹਨੇ ਕੌਲਾਂ ਤੇ ਪੂਰਮਲ ਕੋਲੋਂ ਮਾਫੀ ਮੰਗੀ। ਸਿਆਣੇ ਕਹਿੰਦੇ ਨੇ, ਸੱਚ ਨੂੰ ਆਂਚ ਨਹੀਂ। ਇੱਥੇ ਗੱਲ ਸਾਬਤ ਹੋ ਗਈ ਸੀ। ਵਿਜੇ ਮਲ ਕੌਲਾਂ ਨੂੰ ਲੈ ਕੇ ਮਹਿਲੀਂ ਚਲਾ ਗਿਆ। ਮੇਰੇ ਸਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ।